कौन सा टेस्ट कराना चाहते हो तुम? आज जी उरली नहीं इनमें क्या मेरा दिल टेस्ट कर क्या मसला है तुम्हारे दिल में? मैं जैसे देखदा ना पल्पिटेशन होती है डॉक्टर कहते तेन पल्पिटेशन है ਇਹਦਾ ਦਿਲ ਕਰਦਾ ਜੁੱਤੀਆਂ ਖਾਵਾਂ ਮੈਨੂੰ ਲੱਗਦਾ ਪੁੱਤਰ ਰਾਜ ਆ ਲਓ ਜੀ ਆ ਗਿਆ ਜਾਓ ਹੁਣ ਤੁਸੀਂ ਜਾਣੋ ਤਾਂ ਮੁੰਡਾ ਜਾਣੇ ਉਹਨਾਂ ਨੂੰ ਦੱਸ ਮੈਨੂੰ ਕੱਲ ਹੀ ਦੱਸੀ ਜਾਣਾ ਆ ਗਿਆ ਮੁੰਡਾ ਉਹ ਕੀ ਹੋ ਗਿਆ ਚਾਚਾ ਉਹ ਹੁਣ ਬਚਣਾ ਜੀ ਉਹ ਕੀ ਹੋ ਗਿਆ ਚਾਚਾ ਤੈਨੂੰ ਉਹ ਗੋਗਾ ਗੋਗਾ ਸਾਹਿਬ ਆ ਗਏ ਆਖਰੀ ਫੋਨ ਤੈਨੂੰ ਹੀ ਕੀਤਾ ਹੁਣ ਨਹੀਂ ਟੈਨਸ਼ਨ ਕਹਿੰਦਾ ਚੀਜ਼ ਤੇ ਹੀ ਪਰਚਾ ਹੋਣਾ ਉਹ ਚਾਚਾ ਪਤਾ ਨਹੀਂ ਹੈਗਾ ਕਿ ਮੈਂ ਡਿਊਟੀ ਕਿੱਥੇ ਕਰਦਾ ਵਾ ਮੇਰੀ ਬਹੁਤ ਪਹੁੰਚ ਆ ਉਹ ਤਾਂ ਮੈਨੂੰ ਪਤਾ ਇਹਨਾਂ ਨੂੰ ਦੱਸ ਉਹ ਕਰ ਯਾਰ ਉਹਨੂੰ ਦੱਸ ਮੇਰੀ ਗੱਲ ਸੁਣੋ ਤੁਸੀਂ ਉੱਪਰ ਦਫਾ ਹੋ ਜਾ ਕੇ ਉੱਪਰ ਦੋ ਮੈਨੂੰ ਤੇ ਤੂੰ ਲੱਗ ਰਿਹਾ ਅੱਛਾ ਮੁੰਡਾ ਗਲਤ ਨਹੀਂ ਕਹਿੰਦਾ ਮੈਨੂੰ ਵੀ ਲੱਗ ਰਿਹਾ ਤੂੰ ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੈ ਕੇ ਹਾਜ਼ਰ ਹੋ ਗਿਆ ਨਵੇਂ ਦਿਨ ਦੇ ਨਾਲ ਇੱਕ ਨਵੀਂ ਵੀਡੀਓ ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ ਗੁਸਤਾਖੀਆਂ ਐਪੀਸੋਡ ਨੰਬਰ ਇਹਨਾਂ ਦਾ ਹੈਗਾ ਜੀ 11 ਸੋ ਲਾਸਟ ਜਿਹੜੀ ਵੀਡੀਓ ਬਣਾਈ ਸੀ ਆਪਾਂ ਗੁਸਤਾਖੀਆਂ ਐਪੀਸੋਡ ਨੰਬਰ 10 ਬਹੁਤ ਸਾਰੇ ਦੋਸਤਾਂ ਨੇ ਵੀਡੀਓ ਪਸੰਦ ਕੀਤੀ ਬਹੁਤ ਵਧੀਆ ਰਿਸਪੌਂਸ ਆਇਆ ਕਮੈਂਟ ਵੀ ਕੀਤੇ ਬੜੇ ਦੋਸਤਾਂ ਨੇ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਕਮੈਂਟ ਕਰਨ ਵਾਸਤੇ ਸੋ ਉਹਦੇ ਵਿੱਚ ਆਪਾਂ ਇੱਕ ਗੱਲ ਕੀਤੀ ਸੀ ਵੀ ਗੋਗਾ ਪਸਰੂਰੀ ਸਾਹਿਬ ਨੂੰ ਇਹਦੇ ਵਿੱਚ ਰੋਲ ਬਹੁਤ ਘੱਟ ਦੇ ਰਹੇ ਨੇ ਸਾਨੂੰ ਸਾਡੇ ਦੋਸਤਾਂ ਨੇ ਕਮੈਂਟ ਕਰਕੇ ਦੱਸਿਆ ਕਿ ਜਿਹੜਾ ਇਹ ਗੁਸਤਾਖੀਆਂ ਸ਼ੋਅ ਸੀਗਾ ਇਹ ਕਾਫੀ ਪੁਰਾਣਾ ਸ਼ੋਅ ਆ ਸੋ ਸਾਨੂੰ ਤੇ ਇਦਾਂ ਲੱਗਿਆ ਵੀ ਖਰੇ ਨਵਾਂ ਸ਼ੋਅ ਹੀ ਆ ਹਨਾ ਸੋ ਇਹ ਬਹੁਤ ਪੁਰਾਣਾ ਸ਼ੋਅ ਹੈ ਉਹਦੇ ਵਿੱਚ ਗੋਗਾ ਸਾਹਿਬ ਵੀ ਮਤਲਬ ਨਵੇਂ ਸੀਗੇ ਜਾਂ ਕਿੱਦਾਂ ਸੀਗਾ ਇਸ ਕਰਕੇ ਉਹਨਾਂ ਨੂੰ ਰੋਲ ਜਿਹੜਾ ਬਹੁਤ ਲਿਮਿਟਡ ਦਿੱਤਾ ਗਿਆ ਸੋ ਅੱਜ ਕੱਲ ਤੁਹਾਨੂੰ ਪਤਾ ਹੀ ਆ ਗੋਗਾ ਪਸਰੂਰੀ ਤੇ ਸਲੀਮ ਅਲਵੇਲਾ ਸਾਹਿਬ ਇੱਕ ਨੰਬਰ ਤੇ ਚੱਲ ਰਹੇ ਨੇ ਬਹੁਤ ਵਧੀਆ ਸ਼ੋਅ ਚੱਲ ਰਹੇ ਉਹਨਾਂ ਨੂੰ ਰੋਲ ਵੀ ਬਹੁਤ ਵਧੀਆ ਦਿੱਤੇ ਜਾਂਦੇ ਨੇ ਬਿਹਤਰੀਨ ਐਕਟਿੰਗ ਆ ਉਹਨਾਂ ਦੀ ਤੇ ਇਹਦੇ ਨਾਲ ਇਹ ਫਾਇਦਾ ਹੋ ਜਾਂਦਾ ਜੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਕੋਈ ਨਾ ਕੋਈ ਗੱਲ ਨਿਕਲ ਕੇ ਆਉਂਦੀ ਆ ਜਿਹਦੀ ਸਾਨੂੰ ਨੌਲੇਜ ਨਹੀਂ ਹੁੰਦੀ ਸੋ ਇਹਦੇ ਵਾਸਤੇ ਸ਼ੁਕਰੀਆ ਸਾਨੂੰ ਦੱਸਦੇ ਰਿਹਾ ਕਰੋ ਸਾਨੂੰ ਸਹੀ ਕਰ ਦਿਆ ਕਰੋ ਜਿੱਥੇ ਸਾਡੇ ਕੋਲ ਕੋਈ ਗਲਤੀ ਹੁੰਦੀ ਆ ਤੇ ਆਪਾਂ ਸਾਰੇ YouTube ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਜੋ ਅੱਜ ਕਰਦੇ ਆ ਜੀ ਗੁਸਤਾਖੀਆਂ ਐਪੀਸੋਡ ਨੰबर 11 ਦਾ ਰਿਐਕਸ਼ਨ ਵੀਡੀਓ ਤੇ ਚੱਲਦੇ ਆ ਵੀਡੀਓ 'ਚ ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। अस्सलाम वालेकुम नाज़रीन, मैं हूं हारून रफीक और आप देख रहे हैं गुस्ताखी। मकामी हॉस्पिटल में आज आपको लेके चलते हैं और देखते हैं वहां क्या हो रहा है। ਹੁਣ ਠੀਕ ਅੱਜ ਹਸਪੀਟਲ ਬਣਾ ਲਿਆ नहीं ठीक तुम अभी तक तंदुरुस्त नहीं हुए भाई? कोई दवाई असर ही नहीं कर रही न जाने क्या हो गया इसको क्या प्रॉब्लम है? इसको ये अच्छा भला है, इसको डिस्चार्ज करें। ये वैसे ही घर से परेशान है, इनका दिल ही नहीं करता घर जाने को, जान के लेटे रहते हैं यहाँ पे। मौला जाने का भी भुख नहीं लगती स्टमक का प्रॉब्लम है ਅਜੇ ਭੁੱਖ ਨਹੀਂ ਲੱਗਦੀ ਮੇਰਾ ਫਰੂਟ ਵੀ ਖਾ ਗਿਆ ਹੈ ਮੇਰੀ ਵੀ ਆਈ ਸੀਗੀ ਰੋਟੀ ਵੀ ਲਿਆਈ ਨਾਲ ਫਰੂਟ ਦਲੀਆ ਜਿਹਾ ਵੀ ਬਣਾ ਕੇ ਲਿਆਈ ਹੈ अलग से तलक भी फ्रूट वाले नाल फिर थोड़ा फ्रूट ले मौला जाने का हरून मेरी बड़ी तबीयत खराब है वो हिलना साले मच्छी खांडे तुम क्यों कहते हो इसे हिलना? ये ਉਸਤਾਦ ਜੀ ਨੂੰ ਬੋਤਲ ਲੱਗੀ ਹਿਲ ਰਿਹਾ ਬਾਰ-ਬਾਰ ਹਿਲ ਜਾਏਗਾ उस्ताद जी कौन है यहाँ पे? ਤੁਸੀਂ ਉਸਤਾਦ ਜੀ ਉਹ ये शो है या वर्कशॉप है? नहीं वर्कशॉप नहीं होती तबले वाला भी उस्ताद ही हुंदा ਤਬਲੇ ਵਾਲਾ ਵੀ ਉਸਤਾਦ अरुण ये तो सारा दिन खाते रहते हैं और कहते हैं इनको स्टमक का मसला है। ਇਹਨੂੰ ਸੀਟੀ ਸਕੈਨ ਵਾਲੀ ਮਸ਼ੀਨ ਚੋਂ ਲੰਘਾਇਆ ਉੱਥੇ ਫਸ ਗਿਆ फिर ਫਿਰ ਕੀ ਬੰਦਾ ਲਿਆਂਦਾ ਉਹਨੇ ਖੋਲੀ ਸਾਰੀ ਮਸ਼ੀਨ ਇਹਨੂੰ ਕੱਢਿਆ ਵਿੱਚੋਂ ਇਹ ਤਾਂ ਉੱਥੋਂ ਬਾਹਰ ਹੀ ਨਹੀਂ ਸੀ ਆਉਂਦਾ ਕਹਿੰਦਾ ਮੈਂ ਇੱਥੇ ਸੈੱਟ ਆ ਇਹ ਸਾਲਿਆ ਸੀਟੀ ਸਕੈਨ ਗਿਆ ਜਾਂ ਤੂੰ ਦੁਬਈ ਗਿਆ ਇਹਦਾ ਉਹਨੇ ਸੀਟੀ ਸਕੈਨ ਨਹੀਂ ਕੀਤਾ हाँ ਮਸ਼ੀਨ ਦੇ ਜੀ ਖੁੱਲਾ ਦੌੜਿਆ ਫਿਰਦਾ ਸੀ ਫਿਰ ਬੜਾ ਸੋਚ ਵਿਚਾਰ ਤੋਂ ਬਾਅਦ ਉਹਨੇ ਟਾਰਚ ਮਾਰੀ ਅੰਦਰੋਂ ਸਭ ਕੁਝ ਦਿਸ ਰਿਹਾ ਸੀ ਜਿਹੜਾ ਸੀਟੀ ਸਕੈਨ ਕਰਨਾ ਹੋਵੇ ਦੇਗ 'ਚ ਸਿਰ ਦੇਈਦਾ ਇਹਦਾ ਹੁਣ ਇਹ ਵੀ ਵਿੱਚ ਦੱਸਦਾ 6 ਬੋਟੀਆਂ ਵਾ अरुण आपको लग रहा है इनके बात करने से इन्हें कोई प्रॉब्लम है? वो तो मेरे सिर हुई इनके बात करने से प्रॉब्लम है अरुण सर इसके हमने सारे टेस्ट करवाए हैं, हर टेस्ट इसका ठीक है, लेकिन जब जाने का नाम लो मजीद बीमार होने का नाटक करता है। और निकलो यहाँ से। जरा टेस्ट मैं कहना करते नहीं कौन सा टेस्ट कराना चाहते हो तुम? आज जी उरली नहीं इनमें क्या मेरा दिल टेस्ट कर क्या मसला है तुम्हारे दिल में? मैं जैसे देखदा ना पल्पिटेशन होती है डॉक्टर कहते तेन पल्पिटेशन है ਇਹਦਾ ਦਿਲ ਕਰਦਾ ਜੁੱਤੀਆਂ ਖਾਵਾਂ ਮੈਨੂੰ ਲੱਗਦਾ ਡਾਕਟਰ ਮੈਂ ਟੀਕਾ ਨਹੀਂ ਲਾਉਣਾ ਚੁੰਡੀ ਵੜ ਦੇ ਇੱਕ ਦੀ आपको लगता है ठीक होने का दिल नहीं कर रहा? इनको क्या मसला क्या है? इसका क्या प्रॉब्लम है? ਇਹਨੂੰ ਸਾਹ ਵੀ ਚੜਦਾ ਵਾ ਖਾਂਸੀ ਵੀ ਆਉਂਦੀ ਆ ਬੁਖਾਰ ਵੀ ਰਹਿੰਦਾ ਹਲਕਾ ਹਲਕਾ ਚੱਕਰ ਵੀ ਆਉਂਦੇ ਆ ਤਲੀਆਂ ਚੋਂ ਸੇਕ ਵੀ ਨਿਕਲਦਾ ਗੁਰਦੇ ਮੇਰੇ ਜਿਹੜੇ ਉਹ ਵੀ ਫੇਲ ਆ ਜੀ ਦਿਲ ਜਿਹੜਾ छोड़ो तुम रहने दो, तुम सिर्फ ये बताओ तुम्हें क्या नहीं है। ਅੱਲਾ ਦੀ ਦਿੱਤੀ ਹਰ ਬਿਮਾਰੀ ਆ ਸਿਰਫ ਕਰੋਨਾ ਹੀ ਰਹਿ ਗਿਆ ਮੇਰੇ ਦਾ ਇਲਾਜ ਕਰ ਦਿਓ ਕਰੋਨਾ ਹੀ ਰਹਿ ਗਿਆ ਮੈਨੂੰ ਨਜ਼ਰ ਆ ਰਿਹਾ ਕਿ ਮੈਨੂੰ ਐਂਬੂਲੈਂਸ ਇਹਨਾਂ ਨੂੰ ਲਿਜਾਣਾ ਪੈਣਾ ਮੈਂ ਐਂਬੂਲੈਂਸ ਚ ਲਾਸ਼ ਕੱਢਣੀ ਆ ਮੈਨੂੰ ਭਰਜਾਈ ਦਾ ਪਿੱਟਣਾ ਨਜ਼ਰ ਆ ਰਿਹਾ ਇਹ ਨਕਸ਼ਾ ਖਿੱਚਦੇ ਉਹਨੂੰ 40 ਸਾਲ ਹੋ ਗਏ ਆ ਇਹ ਤਾਂ ਇੱਕ ਵਾਰੀ ਮੇਰੀ ਕਬਰ ਦਾ ਵੀ ਕਹਿ ਆਇਆ ਸੀ ਮੈਂ ਫੇਰ ਇਹ ਆਪਣੇ ਤਾਏ ਨੂੰ ਮੈਂ ਦਫਨਾ ਕੇ ਆਇਆ अल्लाह खैर दा वेला ले आवे तेरे ते ਹਾਂ
जितने दी लाश निकलनी है ना उस दिन आ बेड मैं छड्डना ਕਿਉਂ ਇਹਨੇ ਮੇਰੇ ਪਿੱਛੇ ਆਉਣਾ ਮੈਂ ਇਹਦੇ ਲਈ ਜਗ੍ਹਾ ਲੈ ਲਈ ਆ ਉੱਥੇ और मैं ਸੋ ਇਹਦੇ ਵਿੱਚ ਇੱਕ ਗੱਲ ਮੈਨੂੰ ਇਹ ਵਧੀਆ ਲੱਗਦੀ ਹੈ ਕਿ ਦੇਖੋ ਉਹ ਜਿੱਥੇ ਸ਼ੋਅ ਕਰ ਰਹੇ ਨੇ ਹਨਾ ਸਾਰੇ ਐਪੀਸੋਡ ਆਪਾਂ ਆਲਮੋਸਟ 11 ਐਪੀਸੋਡ ਬਣਾਉਣ ਲੱਗੇ ਆ ਉੱਥੇ ਹੀ ਸੈਟਅਪ 'ਚ ਚੇਂਜ ਕਰਕੇ ਮਾਹੌਲ ਚੇਂਜ ਕਰ ਦਿੰਦੇ ਲਾਸਟ ਵੀਡੀਓ ਜਿਵੇਂ ਆਪਾਂ ਦੇਖਿਆ ਸਾਰਿਆਂ ਨੇ ਕਿ ਉੱਥੇ ਇਹਨਾਂ ਨੇ ਇੱਕ ਰਾਣੀ ਦਾ ਉਹ ਸੈਟਅਪ ਕੀਤਾ ਸੀਗਾ ਹਨਾ ਕਿ ਰਾਣੀ ਸੀ ਨਾਲ ਉਹਦੇ ਬੋਡੀਗਾਰਡ ਸੀਗੇ ਤੇ ਨਾਲ ਉਹਦਾ ਅੱਜ ਤਾਂ ਉਹ ਬਣੇ ਨੇ ਕੰਪਿਊਟਰ ਇਹ ਉਸ ਟਾਈਮ ਉਹਦੇ ਬੇਟੇ ਬਣੇ ਸੀਗੇ ਜਾਂ ਦਮਾਦ ਬਣੇ ਸੀਗੇ ਹਨਾ ਸੋ ਸੈਟਅਪ ਇਦਾਂ ਦਾ ਕਰ ਦਿੰਦੇ ਆ ਚੇਂਜ ਹੁਣ ਹਸਪੀਟਲ ਦਾ ਸੈਟਅਪ ਕੀਤਾ ਇੱਕ ਨਿੱਕੀ ਜਗ੍ਹਾ ਤੇ ਇਹ ਵੀ ਇੱਕ ਬੜਾ ਤਕੜਾ ਹੁਨਰ ਆ ਇੱਕ ਹਨਾ ਦਿਨ ਥਾਣਾ ਬਣਾਇਆ ਸੀ ਜਿਵੇਂ ਅਲੱਗ-ਅਲੱਗ ਬਣਾਉਂਦੇ ਰਹਿੰਦੇ ਅਲੱਗ-ਅਲੱਗ ਬਣਾਉਂਦੇ ਆ ਬੜੇ ਇਹ 'ਚ ਹਾਰਡ ਵਰਕ ਵੀ ਹੁੰਦਾ ਆ ਬੜਾ यार दे नाल जाना यार कैसे हो गए ये तुम मैं नहीं रहना हस्पताल फैलवा सी पर जिसले आ मुड़ के देखना कुर्सी खाली होनी ਓਏ ਅੱਲਾ ਕਰੇ ਅਸੀਂ ਬੈੱਡ ਦੇ ਬਾਰੇ ਚ ਵੀ ਇਹੀ ਕਹਿ ਸਕੀਏ तेरे मैनू की मंदिर कशी मेरी अखा गया जिसले मैं भरजाई दे हवाले जाके लाश करनी है की उन्हें रोंदी रोंदी ने करके बाल मेरे मुंह ते मारने ਉਹਨੇ ਨਾਲੇ ਵੀ ਕਹਿਣਾ ਜ਼ੁਲਫਾਂ ਦੀ ਟੰਡੀ ਟੰਡੀ ਖਾਂ ਡੋਲਣਾ ਐਡਾ ਤੂੰ ਫਿਰਦੌਸ ਦਾ ਖਾਮਦ ਰਹਿੰਦਾ ਲਾ ਮੇਰਾ ਜਾਣਦਾ ਮੈਂ ਕੀ ਰੋਂਦੇ ਰੋਂਦੇ ਦਰੀਆਂ ਵਿਛਾਉਣੀਆਂ ਗਲੀ ਤੂੰ ਕਦ ਲਈ ਰੋਈ ਜਾਣਾ ਸਭ ਤੇ ਟਾਈਮ ਆਉਣਾ ਸਭ ਤੇ ਤੈਨੂੰ ਦੱਬ ਕੇ ਮੈਂ 15-20 ਸਾਲਾਂ ਬਾਅਦ ਤੇਰੇ ਕੋਲ ਆਉਣਾ ਤੁਹਾਨੂੰ ਦੱਬ ਕੇ ਨਹੀਂ ਮੈਂ ਪਤਾ ਇੰਤਜ਼ਾਰ ਕਰ ਸਕਦਾ ਮੈਂ ਤੈਨੂੰ ਲੈ ਨਾਲ ਕੇ ਹੀ ਲੈ ਜਾਣਾ ਜਾ ਦੋਸਤੀ ਇਹ ਨਾਰਸਾ ਹੋ ਗਿਆ वाह 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 ਇਹਦੇ ਬੱਚਿਆਂ ਨੇ ਵੀ ਮੇਰੀਆਂ ਲੱਤਾਂ ਨੂੰ ਚਿੰਬੜ ਜਾਣਾ ਅੱਬੂ 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 ਚਾਚਾ ਸਮਝਦੇ ਅੱਬੂ ਸਮਝਦੇ ਮੈਨੂੰ ਵੀ ਆ ਹੁਣ ਕਹਿੰਦੇ ਅੱਬੂ ਪਹਿਲੇ ਇਹਨੂੰ ਡੱਬੂ ਕਹਿੰਦੇ ਸੀ ਡੱਬੂ ਚਾਚਾ ਮੈਨੂੰ ਬਚਾ ਲਓ ਇਹਨੂੰ ਬਚਾ ਲਓ ਇਹਨੇ ਨਹੀਂ ਬਚਣਾ हम भी यही चाहते हैं किसी सूरत में तो यहाँ से जाएगा ਤੂੰ ਤਾਂ ਬਹੁਤ ਮਨਹੂਸ ਡਾਕਟਰ ਹੈ ਤੂੰ तमीज से बात करो ਤੁਹਾਡਾ ਬਣਦਾ ਵੀ ਮਰੀਜ਼ ਦੇ ਨਾਲ ਇਸ ਕਿਸਮ ਦੀ ਗੁਫ਼ਤਗੂ ਕਰਨੀ ये बिल्कुल ठीक है हट्टे कट्टे हैं ठीक है निकालो इनको बाहर यहाँ से ਕੌਣ ਨਿਕਲ ਕੇ ਬਾਹਰ ਯਾਰ ਚੱਲ ਯਾਰ बेड खाली करो चलो ਬੈਡ ਹਲੋ ਖਾਲੀ ਆਪਣਾ ਕਿੱਥੇ ਹੈਗਾ ਤੂੰ ਇੱਥੇ ਹਸਪਤਾਲ ਚ ਆ ਤੇਰੇ ਚਾਚੇ ਦੇ ਨਾਲ ਬਹੁਤ ਬੁਰੀ ਕਰ ਰਹੀਆਂ ਲੇਡੀ ਡਾਕਟਰਾਂ ਵੀ ਤੇ ਹੋਰ ਲੋਕ ਵੀ ਅਮਲਾ ਸਾਰਾ ਇੱਥੇ ਆ ਜਰਾ ਅਮਲਾ ਸਾਰਾ। ਆ ਰਿਹਾ ਹੁਣ ਮੇਰਾ ਭਤੀਜਾ ਘੰਟੇ आने तो देख लेते हैं तुम्हारे भतीजे को ਓਏ ਐਵੇਂ ਹੀ ਦੇਖ ਲੈਤੇ ਆ ਮਿਨਿਸਟਰ ਦੇ ਨਾਲ ਹੁੰਦਾ मिनिस्टर से कर लेंगे बात बुलाओ उन्हें भी ਹਾਂ ਕੀ ਹੋਇਆ ਉਹ ਨਹੀਂ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ ਉਹ ਨਹੀਂ ਮੈਂ ਤਾਂ ਕੋਈ ਏਦਾਂ ਦੀਆਂ ਚੀਜ਼ਾਂ ਨਹੀਂ ਖਾਂਦਾ ਪਤਾ ਕਰੀ ਉਹਦੇ ਕੋਲ ਗਾਮੇ ਦੇ ਕੋਲ ਮਗਜ ਹੋਵੇ ਤਾਂ ਮਗਜ ਲੈਣ ਤੋਂ ਚਾਰ ਪਾਵੇ ਉਹਨੂੰ ਕੀ ਤਰੀ ਪਾ ਕੇ ਦੇਵੇ ਸਮਝ ਗਿਆ ਹੈਲੋ ਨਾਲ ਲਵਾਉਣੇ ਤਿਲਾਂ ਵਾਲੇ ਸਪੈਸ਼ਲ ਏਦਾਂ ਮੇਰਾ ਨਹੀਂ ਠੀਕ ਮੈਦਾਂ ਮੇਰਾ ਹਾਏ ਹਾਏ ਲੱਸੀ ਐਸੀ ਹੋਵੇ ਵੀ ਐ ਉਲਟਾਵਾ ਲੱਸੀ ਬਾਹਰ ਨਾ ਆਵੇ ਖਾਲੀ ਗਲਾਸ ਹੀ ਲੈ ਆਈ ਫਿਰ काम धंधा करो बेड पे पड़े रहते ਹੁਣ हो ਮੈਂ ਮਰੀਜ਼ ਆਦਮੀ ਬੈੱਡ ਤੇ ਪਿਆ ਮੈਂ ਕਿੱਥੋਂ ਕੰਮ ਧੰਦਾ ਕਰ ਇੱਥੇ ਜੂਆ ਕਰਾਉਣ ਲੱਗ ਜਾਵਾਂ ਆਪਣੇ ਬੈੱਡ ਤੇ मगज तुमने मंगा लिया लस्सियां तुमने मंगा ली ਇਹ कहाँ ਕਾਲੀ से- ਮਿਰਚ ਦਾ ਮਿਲਦਾ ਸਾਰਾ ਕੁਝ तो काली मिर्च डालने से क्या दवा है काली मिर्च और वो जो तरी की बात हो रही थी ਹਜ਼ੂਰ ਇਹਨਾਂ ਨੂੰ ਕੀ ਪਤਾ ਕੂੜ ਲੋਕ ਹੈ ਖੁਰਾਕ ਦਾ ਮੈਨਰਿਜ਼ਮ ਹੀ ਤਾਂ ਹੈ ਮਾਂ ਦੀ ਦਾਲ ਤੁਹਾਡੇ ਵੀ ਪੱਕਦੀ ਹੈ ਤੇ ਢਾੜੀਆਂ ਦੇ ਵੀ ਪੱਕਦੀ ਨਾਲ ਅੱਬੂ ਦੀ ਰੋਟੀ ਵੀ ਹੁਣ ਮਾਂ ਦੀ ਦਾਲ ਪਈ ਹੋਵੇ ਪਲੇਟ ਦੇ ਵਿੱਚ ਜਦ ਤੱਕ ਉਹਦੇ ਇਰਦ ਗਿਰਦ ਸੁਰਖ ਰੰਗ ਦੀ ਇੱਕ ਧਾਰੀ ਨਹੀਂ ਨਾ ਹੋਏਗੀ ਓਏ ਉਹ ਕੂੜਪਣਾ ਇਹ ਨਾ ਹੋਵੇ ਸਾਲਾ ਪੈਨਸਲ ਨਾਲ ਲਾ ਲੈਂਦਾ ये बीमार है जी हाँ लेकिन उसने बात बहुत अच्छी की है ਔਰ ਅੱਲਾ ਜਾਣਦਾ ਨਾਲ ਚੋਪੜੀ ਰੋਟੀ नहीं साथ खुश्क रोटी हो और लींबू और प्याज का उसके साथ कॉम्बिनेशन ਅੱਲਾ ਨੂੰ ਹਜ਼ਰਤ ਦੀ ਜਾਣ ਦੱਸਣਾ ਵੀ ਅਵਾਨ अल्हम्दुलिल्लाह ਹੈ जी हाँ ਇਹ ਨਿੰਬੂ ਦੇ ਨਾਲ ਲੱਛੇ ਵਾਲਾ ਪਿਆਜ਼ ਅਵਾਨ ਨਹੀਂ ਦੱਸਦਾ ਨਹੀਂ ਦੱਸਦਾ ਆ ਹੁਣ ਅੱਗੇ ਮੌਸਮ ਚੇਂਜ ਹੋ ਰਿਹਾ ਗਰਮੀਆਂ ਆ ਰਹੀਆਂ ਹਾਏ ਅਰਬੀ ਗੋਸ਼ਤ ਦਾ ਸ਼ੋਰਬਾ ਨਹੀਂ ਲਿਖੀ ਜਾਓ ਨਹੀਂ ਕਿਤੇ ਪਕਾਉਣੀ ਪੈ ਜਾਂਦੀ ਆ ਅਰਬੀ ਗੋਸ਼ਤ ਪਸੰਦ ਹੈ अरबी में लेस सी होती है एक। ਉਹਦਾ ਤਰੀਕਾ ਕਰ ਦੱਸ ਦਿੰਦੇ ਅਰਬੀ ਤੁਹਾਨੂੰ ਕਦੀ ਵੀ ਲੇਸ ਨਾ ਦੇਵੇ ਫਿਰ ਮੰਨੋ वाह वो कैसे ਉਹ ਕੀ ਦੇਵੇ ਅਰਬੀ ਨੂੰ ਐਵੇਂ ਹਲਕਾ ਜਿਹਾ ਨਮਕ ਲਾ ਕੇ ਤੇ ਰੱਖ ਦੇਣਾ ठीक है ਉਸ ਤੋਂ ਬਾਅਦ ਉਹਨੂੰ ਥੋੜੇ ਜਿਹੇ ਘਿਓ ਦੇ ਵਿੱਚ ਅੱਛਾ ਅਰਬੀ ਫਰਾਈ ਕਰਨੀ ਹਾਂ ਸਹੀ ਗੱਲ ਫਰਾਈ ਕਰਕੇ ਤੇ ਅਰਬੀ ਤੁਸੀਂ ਪਾਓ ਸ਼ੋਰੇ 'ਚ ਜੇ ਲੇਸ ਆ ਜਾਵੇ ਤੇ ਆ ਕੇ ਖਾਂ ਸਭ ਨੂੰ ਘਰ ਜੁੱਤੀਆਂ ਮਾਰਨਾ वही वाह वाह ਅੱਬਲ ਤਾਂ ਮੈਂ ਘਰ ਜਾਣਾ ਨਹੀਂ ਇੱਥੇ ਹੀ ਆ भी अच्छी लगती है जब वो ਜਿਵੇਂ बिल्कुल ਉਹ ਕਰੈਕਟਰ ਨਹੀਂ ਬਣੇ ਜਿਹੜੇ ਨੌਲੇਜ ਦਿੰਦੇ ਰਹਿੰਦੇ ਨੇ Knowledge ਦਿੰਦੇ ਰਹਿੰਦੇ ਮਤਲਬ ਬੁੱਢੇ ਹੁੰਦੇ ਨੇ ਬਹੁਤ ਨੌਲੇਜ ਹੁੰਦੀ ਹੈ ਉਹਨਾਂ ਨੂੰ ਉਹ ਵੰਡਦੇ ਰਹਿੰਦੇ ਨੇ ਉਹ ਕਰੈਕਟਰ ਬਣੇ ਨੇ। ਆਗਾ ਮਾਜੀ ਅੱਜ ਨੌਲੇਜ ਜ਼ਿਆਦਾ ਵੰਡੀ ਜਾਂਦਾ ਕਦੀ ਅਰਬੀ ਦੀ ਸਬਜ਼ੀ ਦੀ ਤੇ ਕਦੀ ਕੋਈ की तरह बनी हो ਹਜ਼ੂਰ ਮੱਖਣ ਵਾਲੀ ਹੁੰਦੀ ਜਿਸੇ ਤੁਸੀਂ ਉਹਨੂੰ ਫਰਾਈ ਕਰ ਲਿਆ ਉਸ ਤੋਂ ਬਾਅਦ ਉਹਨੂੰ ਕੁਝ ਸ਼ੋਰਬੇ ਦੇ ਵਿੱਚ ਗੜਕਾ ਖਾਣਾ ਬੜ 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 ਕਦੀ ਉੱਤੇ ਆ ਰਹੀ ਕਦੀ ਥੱਲੇ ਜਾ ਰਹੀ ਜਿਸਲੇ ਗੋਤੇ ਖਾਣ ਲੱਗ ਜੇ ਸਮਝੋ ਹੋ ਗਈ ਹੋ ਗਈ लेकिन अगर वो बनानी है तो उसमें पुट का गोश्त होना चाहिए
ਤੇਰਾ ਮਰੇ ਦਾ ਮੂੰਹ ਦਿਖਾਇਆ ਬਾਣ ਨਹੀਂ ਖਲੋ ਜੇ ਇੱਕ ਗੱਲ ਨੋਟਿਸ ਕੀਤੀ, ਜਿਹੜਾ ਵੀ ਇਹਨਾਂ ਦਾ ਖਾਣਾ ਹੈ ਨਾ ਹਾਂ ਉਹਦੇ ਚ ਇਹ ਗੋਸ਼ਤ ਉਹਦੇ ਚ ਗੋਸ਼ਤ ਪਾਉਂਦੇ ਹੀ ਪਾਉਂਦੇ, ਸਾਡੇ ਨਹੀਂ ਇਦਾਂ ਪਾਉਂਦੇ ਜਿਵੇਂ ਅਰਬੀ ਚ ਗੋਸ਼ਤ, ਕਰੇਲਾ ਗੋਸ਼ਤ, ਹਰ ਸਬਜ਼ੀ ਚ। ਹਾਂਜੀ ਦਾਲ ਚ ਵੀ ਗੋਸ਼ਤ ਪਾ ਗੋਭੀ ਵੀ ਗੋਸ਼ਤ ਹਾਂ ਸਾਡੇ। ਖੇਤੀ ਕਰੋ, ਮੈਂ ਲਾਸ਼ ਲੈ ਕੇ ਜਾਣੀ ਹੈ। ਅੱਲਾ ਜਾਣਦਾ ਅਸਲੇ ਇਹ ਗੱਲ ਕਰਦੇ ਨੇ ਵੀ ਲਾਸ਼ ਲੈ ਜਾਣੀ ਤੇਰੀਆਂ ਅੱਖਾਂ ਅੱਗੇ ਦੌੜ ਪੈਂਦਾ ਸਾਰਾ ਕੰਮ ਬੈਠ ਤਾਂ ਸਹੀ ਬਹਿਸ ਵਾਲਿਆ, ਲੱਗਦਾ ਖੋਤੇ ਤੇ ਬੈਠਾ। ਸਭ ਹਸਪਤਾਲਾਂ 'ਚ ਗਰੀਬ ਆਦਮੀ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਵਾ? ਤੁਸੀਂ ਵੀ ਦੱਸੋ, ਸਮਝਦਾਰ ਹੋ। ਪੈਸੇ ਵਾਲਾ ਬੰਦਾ ਉਹ ਤਾਂ ਪ੍ਰਾइवेट ਚਲਾ ਜਾਂਦਾ, ਗਰੀਬ ਕਿੱਥੇ ਜਾਵੇ ਹੁਣ? देखो पैसा तो दुनिया की एक बहुत बड़ी हकीकत है। हाँ जी, ਇਹ ਤੇ वो जहाँ भी होता है उसका एक डिफरेंस तो होता है गरीब आदमी के साथ। चाहे आप यूके ही क्यों ना चले जाएं, जहाँ बेस्ट हेल्थ केयर सिस्टम है, वहाँ भी एक फर्क तो है अमीर और गरीब का। हाँ जी। लेकिन पाकिस्तान में वसाइल ना होने की वजह से ज्यादा मसाइल हैं। लोग यहाँ भी बहुत अच्छे हैं, हमारे डॉक्टर्स बाहर जा रहे हैं। ये ब्रेन ड्रेन हमारा ही हो रहा है। आप ऑस्ट्रेलिया चले जाएं, यूएसए चले जाएं, इंग्लैंड चले जाएं, कहीं भी जाएं, हमारे ही डॉक्टर्स हैं, हमारा ही स्टाफ वहाँ जा रहा है। लेकिन वाकई वसाइल हुकूमत जिस तरह इस्तेमाल करती रही है वो तरीका ठीक नहीं था। अब कुछ बेहतरी आ रही ਆ ਜਿਹੜੀ ਜਗ੍ਹਾ ਨਾ ਜੀ ਇੱਥੇ ਦਰਦ ਹੁੰਦੀ ये इसके तुम पानी बहुत ज्यादा तो नहीं पीते? ਆ ਪਾਣੀ ਮੈਂ ਬਹੁਤ ਛੜਕਾ ਵੀ ਕਰਦਾ ਨਾ ਹਸਪਤਾਲ 'ਚ ਆ ਪਾਣੀ ਜਿੰਨਾ ਪੀਣਾ ਉਨਾ ਹੀ ਪੀਣਾ ये बिल्कुल इसको स्टमक के मुंह के ऊपर दर्द है। ਹਾਂਜੀ ਬਿਲਕੁਲ ਸਟਮਕ ਦੇ ਮੂੰਹ ਦੇ ਉੱਤੇ ਦਰਦ ਦੋ ਦੰਦ ਵੀ ਟੁੱਟੇ ਸਟਮਕ ਦੇ ਮੇਰੇ बस बहुत होगी तुम लोगों की बातें। तुम अगर इसे नहीं निकालोगे ना तो मैं तुम्हें निकलवा दूंगी काम से। ਉੱਠ ਯਾਰ ਮੇਰੀ ਨੌਕਰੀ ਦਾ ਸਵਾਲ ਓ ਯਾਰ निकालो इसे बाहर करके देंगे। ਚੱਲ ਆ ਜਾਂਦਾ ਮੁੰਡਾ ਹੁਣੀ ਆ ਓਏ ਜਾਂਦਾ ਆ ਜਾ ਜਿਹੜਾ ਮਰਜ਼ੀ ਹੈ ਤੂੰ ਬੈੱਡ ਖਾਲੀ ਕਰ ਜਲਦੀ ਕਰ। ਸਵੇਰ ਦੇ ਨਾ ਤੁਸੀਂ ਮੈਨੂੰ ਦਵਾਈ ਦਿੱਤੀ ਆ। ਆ ਜਾ ਅੰਦਰ ਆ ਜਾ ਅੰਦਰ ਆ ਜਾ ਮੇਰੇ ਪੁੱਤ ਅੰਦਰ ਆ ਜਾ ਆ ਲਓ ਜੀ ਆ ਗਿਆ ਜਾਓ ਹੁਣ ਤੁਸੀਂ ਜਾਣੋ ਤਾਂ ਮੁੰਡਾ ਜਾਣੇ ਉਹਨਾਂ ਨੂੰ ਦੱਸ, ਮੈਨੂੰ ਕੱਲ ਹੀ ਦੱਸੀ ਜਾਣਾ। ਆ ਗਿਆ ਮੁੰਡਾ। ਓ ਕੀ ਹੋ ਗਿਆ ਚਾਚਾ? ਓ ਹੁਣ ਬਚਣਾ ਜੀ। ਓ ਕੀ ਹੋ ਗਿਆ ਚਾਚਾ ਤੈਨੂੰ? ਉਹ ਗੋਗਾ ਗੋਗਾ ਸਾਹਿਬ ਆ ਗਏ। ਆਖਰੀ ਫੋਨ ਤੈਨੂੰ ਹੀ ਕੀਤਾ। ਹੁਣ ਨਹੀਂ ਟੈਨਸ਼ਨ। ਕਹਿੰਦਾ ਛੇਤੀ ਆ ਤੇਰੇ ਤੇ ਹੀ ਪਰਚਾ ਹੋਣਾ। ਓ ਚਾਚਾ ਮਾਰਤਾ। ਉਹ ਰੋਣ ਪੈਣ ਘੱਟ ਕਰ ਦੇ, ਸਾਈਡਾਂ ਤੇ ਬਰਫ਼ ਲਾ, ਅਸੀਂ ਵੀ ਬਹਿਣਾ ਇੱਥੇ। ਦੌਰ ਫਿਟ ਇਹਦੇ ਵਿੱਚ ਗੋਗਾ ਸਾਹਿਬ ਨੇ ਵੇਖਿਆ ਆਪਣਾ ਪੀਸ ਕਿਦਾਂ ਦਾ ਬਣਾਇਆ। ਚਲੋ ਇਸ ਤੋਂ ਇਹ ਵੀ ਪਤਾ ਲੱਗ ਰਿਹਾ ਕਿ ਵੀਡੀਓ ਪੁਰਾਣੀ ਆ ਹਨਾ, ਤੇ ਇਹਨਾਂ ਦਾ ਜਿਹੜਾ ਪੀਸ ਆ ਮਤਲਬ ਫੇਸ ਪਤਲਾ ਲੱਗ ਰਿਹਾ। ਹੁਣ ਫੇਸ ਵੀ ਥੋੜਾ ਹੈਵੀ ਹੋ ਗਿਆ, ਜਿੱਦਾਂ ਭਾਰਾ ਫੇਸ ਹੋ ਗਿਆ। ਤੇ ਡਿਜ਼ਾਈਨ ਵਾਲਾਂ ਦਾ ਵੇਖੋ, ਤੇ ਹੁਣ ਤੇ ਨੈਚੁਰਲ ਜਿਵੇਂ ਹੈਗੇ ਨੇ ਉਵੇਂ ਵੀਡੀਓ ਸ਼ੂਟ ਹੁੰਦੀ ਇਹਨਾਂ ਦੀ। ਉਦੋਂ ਵਾਲ ਵੇਖੋ ਜਿੱਦਾਂ ਨਕਲੀ ਵਾਲ ਲਾਏ ਨੇ, ਵਿਗ ਲਾਈ ਆ, ਤੇ ਵਧੀਆ ਕਰੈਕਟਰ ਕਰ ਰਹੇ ਨੇ। ਚਾਚਾ ਠੰਡਾ ਕਰਕੇ ਝੂਪਣਾ ਲੈ ਬਰਫ ਲਾ ਚਾਚਾ ਚੌਂਸਾ। ਚਾਚਾ ਤੂੰ ਮਰਿਆ ਓਏ ਨਾ ਤੂੰ ਐਕਟਿੰਗ ਕਰਦਾ ਵੀ ਆ। ਹੁਣੇ ਮਹਿਫਲ ਲੈ ਕੇ ਬੈਠਾ ਬੈਠਾ ਹੈ ਯਾਰ। ਹੁਣ ਜੋ ਚਾਚਾ ਕੀ ਹੋ ਗਿਆ ਤੈਨੂੰ? ਹੁਣ ਡਰਾਮਾ ਇਹਨਾਂ ਅੰਦਰ ਦੱਸ ਆਪਣੇ ਪਹੁੰਚ ਦੱਸ ਵੀ ਕੌਣ ਹੈ ਤੂੰ ਮੈਂ ਮਿਨਿਸਟਰ ਦੇ ਨਾਲ ਡਿਊਟੀ ਕਰਦਾ। ਮੈਂ 1 ਮਿੰਟ ਦੇ ਵਿੱਚ ਤੁਹਾਨੂੰ ਨਾ ਇੱਥੋਂ ਕਿਤੇ ਟ੍ਰਾਂਸਫਰ ਕਰਾ ਦੂੰ ਤੁਹਾਡੀ। और ये क्या धमकी है? मेरी बात करो अपने मिनिस्टर से। कौन है? ਵਿਵਾਹ ਵੀ ਬਾਤ ਤੇਰੀ ਉੱਤੋਂ ਕਹਾਂ ਪਹੁੰਚ ਪਈ ਜਿਵੇਂ ਮੈਂ ਤਾਂ ਰਹਿ ਗਿਆ ਉੱਥੇ ਹਾਂ। ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਮੈਂ ਡਿਊਟੀ ਕਿੱਥੇ ਕਰਦਾ ਮੈਂ। ਮੇਰੀ ਬਹੁਤ ਪਹੁੰਚ ਆ। ਉਹ ਤਾਂ ਮੈਨੂੰ ਪਤਾ ਇਹਨਾਂ ਨੂੰ ਦੱਸ ਉਹ ਕਰ ਯਾਰ ਉਹਨੂੰ ਦੱਸ। ਮੇਰੀ ਗੱਲ ਸੁਣੋ ਤੁਸੀਂ। ਪਰ ਦਫਾ ਹੋ ਜਾ ਕੇ। ਉੱਪਰ ਦੋ ਮੈਨੂੰ ਤੇ ਤੂੰ ਲੱਗ ਰਹੇ। ਅੱਛਾ ਮੁੰਡਾ ਗਲਤ ਨਹੀਂ ਕਹਿੰਦਾ, ਮੈਨੂੰ ਵੀ ਲੱਗ ਰਿਹਾ ਤੂੰ ਅੱਛਾ ਜੋ ਚੀਜ਼ਾਂ ਮੈਂ ਕਹੀਆਂ ਸੀ ਉਹ ਲਿਆਇਆ ਉਹ ਮੁੰਡਾ ਆ ਰਿਹਾ ਵਾ ਪਿੱਛੇ ਮੇਰਾ ਪੀਏ। ਇਹਦਾ ਵੀ ਪੀਏ ਹੈ ਹੁਣ ਅੰਦਾਜ਼ਾ ਕਰੋ ਕਿੰਨਾ ਕੁ ਮੈਲਾ ਹੋਏਗਾ ਉਹ ਕਿੱਡਾ ਕੁ ਮੇਲਾ ਹੋ ਗਿਆ। ਘਬਰਾਉਣਾ ਨਹੀਂ ਕਿਸੇ ਗੱਲ ਤੋਂ। ਨਹੀਂ ਮੈਂ ਘਬਰਾਉਣਾ ਤੇਰੇ ਸਾਹਮਣੇ ਤੇਰੀ ਬਤਾਇਸ਼ ਹੋਈ ਮੈਂ ਘਬਰਾਇਆ ਸਾਰੇ ਮਹੱਲੇ ਨੇ ਤੇਰੇ ਪਿਓ ਤੇ ਸ਼ਿਕਵਾ ਕੀਤਾ ਮੈਂ ਘਬਰਾਇਆ ਆ ਤੇਰੀ ਨੇ ਕਈ ਦਿਨ ਤੈਨੂੰ ਮੂੰਹ ਨਹੀਂ ਲਾਇਆ ਮੈਂ ਘਬਰਾਇਆ ਉਸਨੇ ਨੇ ਤੇਰੇ ਨੱਚਣ ਦਾ ਇਨਕਾਰ ਕੀਤਾ ਮੈਂ ਘਬਰਾਇਆ ਹੈਲੋ ਉਹ ਚਾਚੀ ਮੈਂ ਪਹੁੰਚ ਗਿਆ। ਮੈਂ ਚਾਚਾ ਚੰਗਾ ਭਲਾ ਬੈਠਾ ਹੋਇਆ ਮੇਰੇ ਕੋਲ। ਆ ਬਰਫ਼ ਦਾ ਕਹਿ ਦਿਓ ਤੁਸੀਂ ਕਿਸੇ ਨੂੰ। ਤੂੰ ਤਾਂ ਚਾਚੀ ਸ਼ੱਕ ਚ ਪਾਤੀ ਹੈ क्यों? ਆ ਬਰਫ਼ ਦਾ ਇੰਤਜ਼ਾਮ ਕਰਨ ਡਿਆ ਅਜੇ ਨੇ ਥੋੜੀ ਦੇਰ ਨੂੰ ਕਹਿਣਾ ਵੀ ਚਾਚਾ ਠੀਕ ਠਾਕ ਹੈ ਤੁਸੀਂ ਨਿੰਮਕੋ ਮੰਗਾ ਲਓ ਕੋਈ ਐਸਾ ਮਸਲਾ ਨਹੀਂ ਹੈਗਾ ਕੋਈ ਹਲਕਾ ਜਿਹਾ ਨਾਲ ਬਾਰਬੀਕਿਊ ਕਰ ਲਓ ਆਂਡੀਆਂ ਗਵਾਂਡੀਆਂ ਨੂੰ ਕਹਿ ਦਿਓ ਚਲੋ ਮਾਈਆਂ ਵੀ ਆਉਂਦੀਆਂ ਚੰਗੀਆਂ ਲੱਗਦੀਆਂ। ਸਾਰੀਆਂ ਆ ਜਾਣੇ ਆ ਸਵੇਰੇ ਕੋ ਮਾਈਆਂ ਹੈਂਗਓਵਰ ਨਾ ਹੋ ਜਾਣ ਗੋਬਰ ਚਾਚਾ ਚੰਗਾ ਭਲਾ ਵਾ ਹਾਂ ਹਾਂ ਤੇਰੀਆਂ ਦਾ ਕਹਿ ਦੋ ਤੇਰਾ ਸਾਫ ਸੁਥਰੀਆਂ ਹੋਣ ਮੱਲੇ ਦੀ। ਆ ਮੇਰਾ ਪ੍ਰੋਟੋਕੋਲ ਲਵਾਉਣ ਆਇਆ ਇਹ ਮੇਰੇ ਤੇ ਨੈਂਸੀ ਦਾ ਪਰਚਾ ਕਰਾਏਗਾ ਇੱਥੇ ਬੈਠਾ ਉਹ ਚਾਚੀ ਫਿਕਰ ਕਾਹਨੂੰ ਕਰਦੀ ਆ? ਚਾਚਾ ਚੰਗਾ ਭਲਾ ਮੇਰੇ ਕੋਲ ਦੱਸ ਆ ਗਰਮ ਪਾਣੀ ਕਰਕੇ ਨਾ ਵਿੱਚ ਬੇੜੀ ਦੇ ਪੱਤੇ ਪਾ ਕੇ ਰੱਖੋ ਮੈਂ ਲੈ ਕੇ ਆਇਆ ਚਾਚਾ। ਇਮਲੀ ਦੇ ਪੱਤੇ ਉਹ ਮੈਂ ਜੋ ਪਹੁੰਚ ਗਿਆ। ਆਪਾਂ ਗਾਲੀਏ
ਅੱਬੇ ਦੀ ਵਾਰੀ ਵੀ ਕਫਨ ਤੰਗ ਸੀ ਹੁਣ ਨਾ ਇਹ ਮੈਨੂੰ ਸ਼ਿਕਾਇਤ ਹੋਵੇ ਹਾਂ ਨਾ ਜੇਬ ਕਾਹਦੇ ਲਈ ਲਾਉਣੀ ਮੈਂ ਕਬਰ 'ਚ ਸਿਗਰਟ ਲੈ ਕੇ ਜਾਣੇ ਆ। ਅੱਛਾ ਹਾਂ ਬੈਨ ਲਵਾ ਦੇ ਕੋਈ ਨਹੀਂ ਘੇਰਾ ਗੋਲ ਹੋਵੇ तिले वाली जुत्ती तिले वाली ਮੈਂ ਮਰਨ ਲੱਗਾ ਤੁਹਾਡੇ ਨਕਾਉਣ ਨਹੀਂ ਚੱਲਾ ਅਗਲੀ ਗੱਲ ਚਾਚੀ ਨਾਲ ਤੂੰ ਕਰ ਔਰ ਚਾਚੀ ਕਾਹਨੂੰ ਘਬਰਾਉਣੀ ਆ ਤੂੰ ਮੇਰਾ ਪ੍ਰੋਟੋਕੋਲ ਆ ਮੇਰੀ ਇੱਜ਼ਤ ਆ ਕੋਈ ਚਾਚਾ ਚੰਗਾ ਭਲਾ ਮੇਰੇ ਕੋਲ ਬੈਠਾ ਆ ਮੈਂ 1 ਮਿੰਟ ਲਈ ਰਾਹ 'ਚ ਰੁਕਣਾ ਵਾ ਮੁਸ਼ਕਪੂਰ ਤੋਂ ਅਗਰਬੱਤੀਆਂ ਲੈ ਕੇ ਮੈਂ ਪਹੁੰਚ ਗਿਆ ਆਹਾ ਉਹ ਕਿਸੇ ਦਾ ਲੈਣਾ ਦੇਣਾ ਹਰੂਨ ਤੂੰ ਤਾਂ ਨਹੀਂ ਕੋਈ ਪੈਸੇ ਲੈਣੇ ਇਹਦੇ ਕੋਲ ये तुम्हारा भतीजा है ये मौत का फरिश्ता है ਇਹ ਮੇਰੀ ਮੌਤ ਦਾ ਖਲੀਲੁਰ ਰਹਿਮਾਨ ਕਮਰ ਹੈ ਅੱਛੀ ਮੰਦਰ ਕਸ਼ੀ ਕਰ ਰਿਹਾ ਮੇਰੀ ਉਹ ਚਾਚਾ ਤੂੰ ਕਾਹਦੇ ਘਬਰਾਉਣਾ ਵਾ ਮੈਂ ਇਹਨਾਂ ਦੀ ਟ੍ਰਾਂਸਫਰ ਐਸ ਜਗ੍ਹਾ ਤੇ ਕਰਾਉਂ ਜਿੱਥੇ ਕਿਤੇ ਭੁੱਲ ਜਾਣ ਇਹ ਬਸ ਇਹਨਾਂ ਦੀ ਟ੍ਰਾਂਸਫਰ ਕਰਾ ਦੇ ਤਾਂ ਮੇਰੀ ਕਬਰ ਪੱਕੀ ਕਰਾ ਦੇ ਤੇ ਚਾਚੀ ਨੂੰ ਕੋਈ ਹੋਰ ਕਰਾ ਦੇ ਕਾਹਦੀ ਕਰਾਉਣੀ ਯਾਰ ਕਿੱਦਣ ਕੰਮ ਆਉਣੇ ਆ ਇਹ ਚਲੋ ਚਲੀ ਦਾ ਮਕਾਮ ਆ ਤੂੰ ਕਿਹੜਾ ਕੋਈ ਮੇਰੇ ਬਗੈਰ ਬਹੁਤੇ ਦਿਨ ਰਹਿਣਾ ਆਇਆ ਖੜਾ ਤੇ ਮੈਨੂੰ ਭਾਈ ਪ੍ਰੋਟੋਕੋਲ ਚਾਹੀਦਾ ਤੇ ਮੈਂ ਤੇਰੇ ਬਾਰੇ ਵੀ ਫੋਨ ਕਰ ਦਿੰਦਾ ਆਪਾਂ ਤਾਂ ਮੈਂ ਜਿੱਦਾਂ ਦਾ ਮੇਰਾ ਯਾਰ ਹੈ ਨਾ ਜਿਗਰੀ ਇਹ ਮੇਰਾ ਪ੍ਰੋਟੋਕੋਲ ਪਹਿਲੇ ਇਹਨੂੰ ਦੇ ਉਹ ਚੌਧਰੀ ਨੂੰ ਫੜ ਲਓ ਚੌਧਰੀ ਆ ਗਿਆ ਜੀ ਕਿਹੜਾ ਆ ਗਿਆ ਕੀ ਹੋਇਆ ਚੌਧਰੀ ਉੱਠੋ ਚਾਚਾ ਚੌਧਰੀ ਆ ਗਿਆ ਚੌਧਰੀ ਆਪ ਇੱਥੇ ਪਏਗਾ ਇਹ ਸਭ ਕੀ ਹੋ ਗਿਆ ਮੂੰਹ ਤੇ ਉੱਠੀ ਬੁਲਬੁਲ ਵੱਜੀ ਓਏ ਚੌਧਰੀ ਨਾਲ ਬਹੁਤ ਬੁਰੀ ਹੋਈ ਜੇ हाँ ये पहले ਹਾਏ ਓਏ ਚੌਧਰੀ ਨੂੰ ਤੇ ਦੱਸ ਦੇ ਵੀ ਸ਼ਰਮ ਆਂਦੀ ਜੇ ਮੈਂ ਤੁਹਾਨੂੰ ਕੀ ਦੱਸਾਂ ਐ ਦੱਸ ਦੁਸ਼ਮਣਦਾਰੀ ਕਿਹਦੇ ਨਾਲ ਪਈ ਤੇਰੀ ਆ ਮੈਨੂੰ ਖੁਸਰਿਆਂ ਨੇ ਮਾਰਿਆ ਮੈਂ ਤੁਹਾਨੂੰ ਕੀ ਦੱਸਾਂ ਆ ਮੇਰੇ ਭਾਂਜੇ ਦੀ ਸ਼ਾਦੀ ਸੀ ਮੈਂ ਉਹਨਾਂ ਨੂੰ ਬੁੱਕ ਕਰਾਉਣ ਵਾਸਤੇ ਗਿਆ ਔਰ ਉਹਨਾਂ ਨੇ ਚੌਧਰੀ ਫੱਟੜ ਕਰ ਛੜੇ तो आपने पहले पुलिस स्टेशन जाना था ਮੈਂ ਉੱਥੇ ਵੀ ਗਿਆ ਵਾ ਜੀ ਉਹਨਾਂ ਨੇ ਵੀ ਮਾਰੇ ਲਓ ਜੀ ਚੌਧਰੀ ਸਾਹਿਬ ਤੁਹਾਨੂੰ ਇੱਥੋਂ ਵੀ ਪੈਣੀਆਂ ਜੇ ਉਹ ਖੁਸਰਿਆਂ ਨੇ ਮਾਰਿਆ ਤਾਂ ਮੈਨੂੰ ਹੀ ਠਾਤਾ ਓਏ ਚੌਧਰੀ ਦਾ ਮਾਲਕ ਉਹ 24 ਮਰਬਿਆਂ ਦਾ ਮਾਰੋ ਕਾਲੇ ਨੂੰ ਹਲੇ ਤਾਂ ਇੱਕ ਮਿੰਟ ਮੇਰੀ ਗੱਲ ਸਾਹਿਬ ਭਾਰੋ ਚੌਧਰੀ ਡਾਕਟਰ ਸਾਹਿਬ ਮੈਂ ਰੋਜ਼ ਹੀ ਆਉਣਾ ਹੁੰਦਾ ਮੇਰੇ ਨਾਲ ਮਹੀਨਾ ਹੀ ਮੁਕਾ ਲਓ ਤੁਸੀਂ ਉਹ ਪੈਕੇਜ ਕਰ ਦਿਓ ਮਹੀਨੇ ਦਾ पैकेजेस अरुण साहब इनकी फिजूल बातें छोड़ें आप माशाल्लाह से बहुत समझदार हैं और आपकी शख्सियत भी बहुत शायराना है ਅੱਛਾ ਇਹਦਾ ਵੀ ਕੋਈ ਕਸੂਰ ਨਹੀਂ ਹੈ ਆ ਵੀ ਹਲਕੀ ਹਲਕੀ ਜਿਹੜੇ ਨੇ ਇਹਨੂੰ ਦੇਖ ਕੇ ਟੀਰੀਆਂ ਹੁੰਦੀਆਂ ਕਰਕੇ ਬਹੁਤ ਸ਼ਾਇਰਾਨਾ ਹੈ ਸਾਡੇ ਵਾਲ ਦੇਖਦੇ ਤੁਹਾਨੂੰ ਮੌਤ ਪੈਂਦੀ ਹੈ ਇੱਥੇ ਮੌਲਾ ਜਾਣ ਤੋਂ ਮੈਂ ਐਸੀ ਬੋਸਕੀ ਦਾ ਕੁਰਤਾ ਪਾ ਕੇ ਬੈਠਾ ਹੈ ਮੇਰੇ ਵਾਲ ਨਹੀਂ ਤਵੱਜੋ ਕੀਤੀ आप लोग मरीज हो ਉਹ ਸ਼ਾਇਰ ਹੈ तुमने कभी उनकी शायरी नहीं सुनी ਸਾਨੂੰ ਸੁਣਾਉਂਦਾ सुनाइए ਉਹਦੀ तमाम ਦੀਵਾਨ ਜਿਹੜੇ ਆ ਨਾ ਉਹ ਫੀਮੇਲ ਦੀਵਾਨ ਹੈ अरुण साहब ਸੁਣਾਓ ਜੀ ਹੁਣ ਸ਼ੇਰ ਆ ਦੇਖ ਲੈ ਕੋਣੀ ਲੱਗੀ ਟੇਬਲ ਨਾਲ ਲੱਗੀ ਟੇਬਲ ਨਾਲ हॉस्पिटल के हवाले से ये एक शेर है ਇਹਨੂੰ ਤੰਦੂਰ ਤੇ ਲੈ ਜਾਣਾ ਉੱਥੇ ਕਹਿ ਦੇਗਾ ਇਹ ਸੜੀ ਰੋਟੀ ਕੇ ਸ਼ੇਰ ਹੈ ये तो कल एक फौतगी ते गया कहना कि फौतगी के हवाले से ये शेर है इन्होंने ऐसा शेर सुनाया ਉਹਦਾ ਅੱਬਾ ਉੱਠ ਕੇ ਬਹਿ ਗਿਆ ਕਹਿੰਦਾ ਮੈਂ ਨਹੀਂ ਮਰਿਆ ਤੂੰ ਜਾ ਇੱਥੋਂ जी अरुण साहब सुनाइए इलाजे दर्द दिल तुमसे मसीहा हो नहीं सकता वाह इलाजे दर्द दिल तुमसे मसीहा हो नहीं सकता तुम अच्छा कर नहीं सकते मैं अच्छा हो नहीं सकता क्या बात है क्या बात है आप यार सारा कुछ मैं समझ आई तो मर गया ਹਾਂਜੀ ਬਹੁਤ ਹੀ ਮਜ਼ੇਦਾਰ ਵੀਡੀਓ ਸੀ ਮਤਲਬ ਕੋਈ 1 ਸੈਕਿੰਡ ਨਹੀਂ ਜਿਹੜਾ ਮਤਲਬ ਅਸੀਂ ਇੰਜੋਏ ਨਹੀਂ ਕੀਤਾ ਸਾਰੇ ਅਦਾਕਾਰ ਸੀ ਗੋਗਾ ਸਾਹਿਬ ਜੀ ਥੋੜੀ ਲੇਟ ਆਏ ਨੇ ਪਰ ਉਹਨਾਂ ਦਾ ਆਪਣੇ ਰੋਲ ਦੇ ਹਿਸਾਬ ਨਾਲ ਆਏ ਨੇ ਹਨਾ ਤੇ ਬਹੁਤ ਹੀ ਵਧੀਆ ਸੀ ਵੀਡੀਓ ਬਾਕੀ ਜਿਹੜਾ ਇੱਕ ਇਹਨਾਂ ਨੇ ਮਾਹੌਲ ਬਣਾਇਆ ਸੀ ਹਸਪੀਟਲ ਦਾ ਮਾਹੌਲ ਬਣਾਇਆ ਸੀ ਬਹੁਤ ਹੀ ਵਧੀਆ ਸੀ ਤੇ ਬਾਕੀ ਆਗਾ ਮਾਜੀ ਦਾ ਜਿਹੜਾ ਰੋਲ ਸੀਗਾ ਇਹਦੇ ਚ ਅਹਿਮ ਸੀਗਾ ਹਨਾ ਉਹਨਾਂ ਨੇ ਕਾਫੀ ਇਹਦੇ ਚ ਫਨੀ ਗੱਲਾਂ ਬਾਤਾਂ ਕੀਤੀਆਂ ਜੁਗਤਾਂ ਮਾਰੀਆਂ ਸਲੀਮ ਅਲਵੇਲਾ ਸਾਹਿਬ ਨੇ ਬਹੁਤ ਵਧੀਆ ਰੋਲ ਨਿਭਾਇਆ ਤੇ ਓਵਰਆਲ ਦੇਖੀਏ ਤੇ ਸਾਰੀ ਵੀਡੀਓ ਬਹੁਤ ਬਿਹਤਰੀਨ ਬਣੀ ਸੀਗੀ ਤੇ ਆਪਣੇ ਵਿਚਾਰ ਜਿਹੜੇ ਤੁਸੀਂ ਆਪਣੇ ਕਮੈਂਟਾਂ ਜ਼ਰੂਰ ਦਿਆ ਕਰੋ ਕਿਉਂਕਿ ਇਹ ਸਾਰੇ ਤੁਹਾਡੇ ਜਿਹੜੇ ਕਮੈਂਟ ਨੇ ਇਹ ਰੀਡ ਕਰਦੇ ਆ ਸਾਰਿਆਂ ਨੂੰ ਆਲਮੋਸਟ ਆਪਾਂ ਰਿਪਲਾਈ ਕਰੀਦਾ ਹੈ ਸਾਰਿਆਂ ਨੂੰ ਸੋ ਜੇ ਕਿਸੇ ਨੂੰ ਰਿਪਲਾਈ ਨਹੀਂ ਹੁੰਦਾ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਇਹਨੂੰ ਰਿਪਲਾਈ ਜ਼ਰੂਰ ਕਰਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ